वाह मौला तेरे भेत न्यारे। मैं सारी जिंदगी कहदा बुरा किया। मैं सारी जिंदगी सारियां दियां खुशियां नूं अपनियां खुशियां समझियां। वो जो कर्मा वाले मेरा काम रेड़े पै ही गया, वो मैनू रज के रोटी खा के वो मैनू खुशी होगी, थानू भी खुशी होनी चाहिए आ। ना मेरे शरीके नूं खुशी हुई, ना मेरे अंग साक रिश्तेदारां नूं, ना भैन भरावां नूं कोई खुशी, महल्ले वालियां नूं भी कोई खुशी। मेरी जिंदगी तो अजाब ही बढ़ गई है। वाह मौला तेरे भेत न्यारे। सलाम अलैकुम राजा। वालेकुम सलाम। ਉਹ ਇੱਕ ਤੇਰਾ ਮੂੰਹ ਕੁਛ ਨਹੀਂ, ਉੱਤੋਂ ਸੁੱਟਿਆ ਤੂੰ। ਤੇ ਜਦੋਂ ਮੂੰਹ ਕੁਛ ਨਾ ਹੋਵੇ ਸੁੱਟਣ ਵਾਸਤੇ ਪੈਸੇ ਹੁੰਦੇ ਆ? ਉਹ ਮੂੰਹ ਹੀ ਹੁੰਦਾ। ਓਏ ਆਪਣੀ ਦੁਕਾਨ ਤੇ ਖੁਸ਼ ਬਹਿ, ਤੂੰ ਤੇ ਲੱਗਦਾ ਕਿਸੇ ਦੀ ਖੋਲ ਕੇ ਬੈਠਾ। ਖੁਸ਼ੀਆਂ ਮੇਰੀਆਂ ਲੈ ਗਏ ਸ਼ਰੀਕੇ। ਹੈ ਮੇਰੀਆਂ ਖੁਸ਼ੀਆਂ ਸ਼ਰੀਕਾ ਲੈ ਗਿਆ, ਮਹੱਲੇਦਾਰ ਲੈ ਗਏ, ਅੰਗ ਸਾਕ ਮੇਰੀਆਂ ਖੁਸ਼ੀਆਂ ਲੈ ਗਏ। ਜੇ ਤੈਨੂੰ ਜੋ ਪਤਾ ਅੰਗ ਸਾਕ ਤੇਰੀਆਂ ਖੁਸ਼ੀਆਂ ਲੈ ਜਾਂਦੇ ਆ, ਤੂੰ ਦੁਕਾਨ ਬੰਦ ਕਰਕੇ ਜਾਇਆ ਕਰ ਕਿਸੇ ਪਾਸੇ। ਇੱਥੇ ਤੇ ਤੇਰੀਆਂ ਖੁਸ਼ੀਆਂ ਇੱਥੋਂ ਵੀ ਲੈ ਗਿਆ ਕੋਈ। ਉਹ ਕੀ ਹਾਲ ਆ ਬਈ ਰਾਜਾ? ਕੀ ਗੱਲ ਆ? ਦਾ ਸ਼ੁਕਰ ਹੈ। ਬੜਾ ਪਰੇਸ਼ਾਨ ਆ, ਕੀ ਗੱਲ ਆ? 9ਵੀਂ ਚ ਫੇਲ ਹੋ ਗਿਆ। ਉਹ ਪਰੇਸ਼ਾਨ ਨਾ ਹੋਵਾ, ਹੋਰ ਕੀ ਕਰਾਂ? ਕੀ ਹੋਇਆ ਕੀ ਆ? ਉਹ ਮੇਰੀ ਜ਼ਿੰਦਗੀ ਚੋਂ ਖੁਸ਼ੀਆਂ ਲੁੱਟੀਆਂ ਗਈਆਂ। ਉਹ ਤਾਂ ਬੜੀ ਦੇਰ ਦੀਆਂ ਲੁੱਟੀਆਂ। ਤੂੰ ਨਵੀਂ ਗੱਲ ਕਰ ਕੋਈ ਯਾਰ, ਕੀ ਹੋਇਆ ਕੀ ਆ? ਮੈਨੂੰ ਦੱਸ ਫਿਰ। ਮੇਰੇ ਘਰ ਦੇ ਵਿੱਚ ਸਰੰਗੀ ਆਈ। ਅੱਛਾ। ਮੇਰੇ ਰਿਸ਼ਤੇਦਾਰਾਂ ਨੂੰ, ਮੇਰੇ ਸ਼ਰੀਕੇ ਨੂੰ, ਮੇਰੇ ਅੰਗ ਸਾਗ ਨੂੰ ਚੰਗੀ ਨਹੀਂ ਲੱਗੀ। ਮੈਨੂੰ ਸਮਝ ਨਹੀਂ ਆਉਂਦੀ ਸਰੰਗੀ ਆਈ ਤੇ ਕੀ ਆਈ। ਉਹ ਭਾਈ ਸਿੱਧੀ ਗੱਲ ਦੱਸ ਦੇ, ਤੇਰੀ ਤਾਂ ਵੈਸੇ ਸਿੱਧੀ ਗੱਲ ਹੋਵੇ ਤਾਂ ਸਮਝ ਨਹੀਂ ਆਉਂਦੀ, ਤੂੰ ਪੁੱਠੀ ਕਰਕੇ ਵੀ ਸਾਨੂੰ ਹੈਰਾਨ ਕਰਨੇ ਆ। ਹੈ ਗੱਲ ਸਮਝਣ ਵਾਸਤੇ ਪਹਿਲੇ ਮੂੰਹ ਸਹੀ ਕਰਾ ਲਾ। ਦੇਸੀ ਬੱਕਰੇ ਵਾਲਾ ਲੈ ਕੇ ਆ ਗਿਆ। ਮੈਂ ਤੈਨੂੰ ਕਹਿਣ ਡਿਆ, ਮੇਰੀਆਂ ਖੁਸ਼ੀਆਂ ਉਜੜ ਗਈਆਂ। ਮੇਰਾ ਕੰਮ ਚੱਲਦਾ ਸੀ ਬਾਹਲਾ। ਅੱਛਾ ਅੱਛਾ। ਇੱਥੇ ਸਾਰੀ ਦਿਹਾੜੀ ਗਾਹਕਾਂ ਦਾ ਦਲੀ ਤੇ ਮਲੀ ਚੜਿਆ ਰਹਿੰਦਾ ਸੀ। ਖਾਨ ਸਾਹਿਬ, ਅੱਜ ਮੈਨੂੰ ਪਤਾ ਲੱਗਿਆ ਆ ਜਿਹੜਾ ਗੱਡੀਆਂ ਦੇ ਪਿੱਛੇ ਲਿਖਿਆ ਹੁੰਦਾ ਕਰਾਸ ਕਰ ਜਾਂ ਬਰਦਾਸ਼ਤ ਕਰ, ਇਹ ਵੀ ਸਹੀ ਲਿਖਿਆ ਹੁੰਦਾ। ਨਾ ਲੇਕਿਨ ਤੈਨੂੰ ਕਿੰਨੇ ਕਰਾਸ ਕਰਨਾ? ਤੂੰ ਤੇ ਪੂਰਾ ਪਿੰਡ ਕਰਾਸ ਕਰਕੇ ਤੇ ਹਮਾਮ ਪਾਈ ਆ। ਓਏ ਫੀਕਿਆ ਤੇਰੇ ਸਾਹਮਣੇ ਹੀ ਆ, ਕੀ ਫੜਦੋਲ ਪਿਆ। ਆ ਜਿਹੜੀਆਂ ਗੱਡੀਆਂ ਦੇ ਪਿੱਛੇ ਜੁੱਤੀਆਂ ਦੇ ਪੈਰ ਟੰਗੇ ਹੁੰਦੇ ਆ, ਆਹ ਵਾਹ ਵਾਹ, ਇਹ ਸਹੀ ਟੰਗੇ ਹੁੰਦੇ ਆ। ਅੱਛਾ ਜੀ। ਮੈਨੂੰ ਵੀ ਇੱਥੇ ਟੰਗਣਾ ਚਾਹੀਦਾ ਸੀ। ਉਹਨੇ ਤੈਨੂੰ ਕਾਹਦੇ ਟੰਗਣਾ ਜੇ ਤੂੰ ਆਪ ਜੋ ਬੈਠਾ ਆ? ਜੁੱਤੀ ਟੰਗਣ ਦੀ ਕਿਹੜੀ ਜ਼ਰੂਰਤ ਹੈ ਯਾਰ? ਤੇ ਮੇਰਾ ਮਖੌਲ ਕਰਨ ਦਾ ਮੂਡ ਨਹੀਂ ਹੈਗਾ। ਚੱਲ ਰੋਲਾ, ਫਿਰ ਅਸੀਂ 2 ਮਿੰਟ ਬਹਿ ਜਾਂਦੇ ਆ। ਪਾਲਾ ਤੂੰ ਇੱਥੇ ਕਲਿਆਣ। ਆ ਭਾਈ ਮੈਨੂੰ ਸਾਡੇ ਗੱਲ ਦੱਸ, ਕੀ ਵਿਚਲੀ ਗੱਲ ਕੀ ਹੋਈ ਆ? ਦੇਖ ਆ ਮੇਰੀ ਦੁਕਾਨ ਤੇ ਤੈਨੂੰ ਬਰਾਨੀ ਨਜ਼ਰ ਨਹੀਂ ਆ ਰਹੀ? ਓਏ ਉਹ ਤਾਂ ਤੇਰੀ ਵਜ੍ਹਾ ਤੋਂ, ਤੂੰ ਗੱਲ ਹੋਰ ਗੱਲ ਦੱਸ ਕੋਈ। ਆ ਦੇਖ ਕਿਵੇਂ ਉਜੜੀ ਪਈ ਸਾਰੀ ਦੁਕਾਨਦਾਰੀ। ਉਹ ਤੇਰੀ ਵਜ੍ਹਾ ਤੋਂ ਲੱਗਦੀ ਆ ਬੇਬਰਕਤੀ। ਇਹ ਦੁਕਾਨ ਚੋਂ ਬਾਹਰ ਨਿਕਲ, ਇਹ ਵੇਖ ਤੇ ਲਹਿਰਾਂ ਬਹਿਰਾਂ ਲੱਗਦੀਆਂ। ਐਵੇਂ ਖਿਜਿਆ ਰਹਿਣਾ ਤੂੰ। ਓਏ ਆਹੋ ਯਾਰ, ਵਰਾਨੀ ਤਾਂ ਵਾਕਈ ਪੈ ਗਈ ਹੈ ਦੁਕਾਨ ਤੇਰੇ 'ਚ। ਹੁਣ ਤੁਸੀਂ ਖਾਨ ਸਾਹਿਬ ਇੱਥੋਂ ਹਿਸਾਬ ਲਾ ਲਓ। ਮੇਰੀ ਕਟਿੰਗ ਪੂਰੇ ਮੁਲਕ 'ਚ ਮਸ਼ਹੂਰ ਹੈ। ਮਸ਼ਹੂਰ ਆ ਭਾਈ, ਸਾਰੇ ਬੰਦੇ ਦੂਰੋਂ ਦੂਰੋਂ ਤੇਰੇ ਕੋਲ ਕਟਿੰਗ ਕਰਾਉਣ ਆਉਂਦੇ ਆ। ਮੇਰੇ ਵਰਗੀ ਕਟਿੰਗ, ਮੇਰੇ ਵਰਗੀ ਸ਼ੇਵ ਕਿਵੇਂ ਕਰਨੀ ਆ? ਮੈਂ ਉਹ ਬਾਈ ਦਾ ਲਾਲ ਕੋ ਜਣਿਆ। ਨਹੀਂ 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 ਨਹੀਂ, ਤੇਰੇ ਵਰਗੀ ਕੱਢਣ ਕਈਆਂ ਨੇ ਸੂਟ ਕਟਾ ਲਏ ਇਹਦੇ ਕੋਲੋਂ। ਮੈਂ ਜਿਹਦੀ ਕਟਿੰਗ ਕਰਦਾ ਸੀ ਸਾਰੇ ਪਾਕਿਸਤਾਨ 'ਚ ਪਤਾ ਬਈ ਇਹਦੇ ਵਰਗੀ ਕਟਿੰਗ ਕੋਈ ਨਹੀਂ ਕਰਦਾ। ਇਹਦੇ ਵਰਗੀ ਕਟਿੰਗ ਵੀ ਕੋਈ ਨਹੀਂ ਕਰਦਾ, ਇਹਦੇ ਵਰਗੀ ਕਣਕ ਵੀ ਕੋਈ ਨਹੀਂ ਕੱਟਦਾ ਇਹਦੇ ਵਰਗੀ। ਓਏ ਓਏ, ਮੈਂ ਕੱਲ ਕਟਿੰਗ ਕਰ ਰਿਹਾ, ਹਾਂ ਇੱਥੇ ਤੱਕ ਕਟਿੰਗ ਕਰਤੀ ਹੈ, ਇੱਥੇ ਤੱਕ। ਅੱਛਾ। ਉਹ ਬੰਦੇ ਨੇ ਮੇਰੇ ਉਹ ਛਿੱਤਰ ਮਾਰੇ, ਮੈਨੂੰ ਪਤਾ ਨਹੀਂ ਲੱਗਿਆ ਇਹ ਮੇਰੇ ਕੋ ਹੋਇਆ ਕਿਵੇਂ, ਕੈਂਚੀ ਗਾਹਾਂ ਕਿਵੇਂ ਚਲੇ ਗਈ। ਉਹ ਜਿਹੜੇ ਬਾਲ ਡੱਬੇ 'ਚ ਪਏ ਆ, ਆਹੋ, ਉਹ ਵਿੱਚੋਂ ਡੱਬੇ ਤੋਂ ਨਿਕਲ ਕੇ ਉੱਡ ਰਹੇ ਬਾਹਰ। ਮੈਂ ਕੰਘਾ ਉੱਥੇ ਰੱਖਿਆ, ਯਾਰ ਕੋਈ ਗੱਲ ਲੱਗਦੀ ਆ ਉਹ ਜ਼ਰੂਰ। ਸਾਹਮਣੇ ਤਾਰੇ ਉਹਨਾਂ ਦੇ ਖੰਭੇ ਨਾਲ ਜਾ ਕੇ ਲੱਗ ਗਿਆ। ਉਹ ਇੰਨੇ ਵਾਲ ਉੱਡੇ, ਬਸੰਤ ਵਾਲੇ ਦਿਨ ਕਟਿੰਗ ਕੀਤੀ ਤੂੰ? ਹੈ ਉਹ ਲਕੜਮੇ, ਉਹ ਪੂਰੀ ਗੱਲ ਤਾਂ ਸੁਣ ਲਵੋ। ਸੁਣ ਤੇ ਪੀਪੇ ਚ ਹੱਥ ਪਾਇਆ, ਅੱਛਾ ਬਿੱਲੀ ਬਣ ਗਈ। ਦੇਖ ਹਾਂ ਮੈਂ ਕੈਂਚੀ ਰੱਖੀ ਇੱਥੇ, ਅੱਛਾ ਕੈਂਚੀ ਅੰਦਰ ਪਈ, ਮੈਂ ਬਾਹਰ ਮੂੰਹ ਕੱਢ ਕੇ ਬਾਹਰਲੀਆਂ ਚੀਜ਼ਾਂ ਦੇਖੀਆਂ ਪੂਰੀਆਂ। ਅੱਛਾ। ਜਦ ਮੈਂ ਫੇਰ ਕੈਂਚੀ ਅੰਦਰ ਦੇਖੀ, ਹਾਂ। ਕੈਂਚੀ ਹੈ ਨਾ। ਇਹਦਾ ਮਤਲਬ ਤੇਰਾ ਸਮਾਨ ਨਾ ਤੇਰੇ ਅੱਗੇ ਅੱਗੇ ਛਾਲਾਂ ਮਾਰਨ ਦੇ ਆ। ਗੱਲ ਪਤਾ ਫਿੱਕਿਆ ਕੀ ਆ? ਇਹਦੇ ਤੇ ਕੁਝ ਹੋ ਗਿਆ। ਮੈਨੂੰ ਨਾ ਲੱਗਦਾ, ਮੈਨੂੰ ਲੱਗਦਾ ਮੈਥੇ ਕਿਸੇ ਨੇ ਕੁਝ ਕਰਤਾ। ਤੇਰੇ ਤੇ ਕੀ ਕਰਨਾ ਵੀ, ਇਹ ਪਹਿਲਾਂ ਹੋਇਆ ਪਿਆ ਵੀ, ਇਹਦੇ ਉੱਤੇ ਹੋਰ ਕੀ ਕਰਨਾ ਕਿਸੇ ਨੇ? ਮੈਂ 6 ਡੱਬੀਆਂ ਬਲੇਟਾਂ ਦੀਆਂ ਲਿਆ। ਅੱਛਾ। ਹੁਣ ਦੇਖ, ਕਦੀ ਤੂੰ ਇੰਜ ਸੁਣਿਆ ਹਾਂ ਵੀ ਬਲੇਟ ਆਏ ਹੋਣ ਤੇ ਸ਼ੇਵ ਨਾ ਕਰ? ਆਹੋ, ਉਹ 6 ਦੇ 6 ਹੀ ਨਹੀਂ ਚੱਲੇ। ਬਲੇਡ ਨਹੀਂ ਚੱਲੇ? ਬਲੇਡ ਨਹੀਂ ਚੱਲੇ। ਬਲੇਡ ਕਿਉਂ ਨਹੀਂ ਚੱਲੇ ਬਈ? ਹੈ ਰਵੀਕ ਭਾਈ, ਇਦਾਂ ਕਦੀ ਹੁੰਦਾ ਸੁਣਿਆ ਤੂੰ? ਨਹੀਂ, ਮੈਂ ਤਾਂ ਪਹਿਲੀ ਵਾਰੀ ਸੁਣਨ ਦਿਆ ਵੀ ਬਲੇਡ ਨਹੀਂ ਚੱਲੇ। ਬਲੇਡ ਕਿੰਨੇ ਤੇਜ਼ ਹੁੰਦੇ ਆ, ਉਹ ਤਾਂ ਚੱਲ ਬੰਦੇ ਮਿੰਟ ਤੋਂ ਪਹਿਲਾਂ ਚੱਲਦੇ ਯਾਰ। ਹੁਣ ਤੁਸੀਂ ਮੈਨੂੰ ਦੱਸੋ, ਬੰਦਾ ਜਦ ਨਹਾਉਣ ਵੜਦਾ, ਆਹ
ਭਰ ਕੇ ਡੱਬਾ ਸਿਰ ਤੇ ਪਾਉਂਦਾ ਹਾਂ ਆਵਾਜ਼ ਆਉਂਦੀ ਆ ਪਾਣੀ ਦੀ ਆਵਾਜ਼ ਚੰਗੀ ਭਲੀ ਆਉਂਦੀ ਆ ਨਹੀਂ ਆਉਂਦੀ ਪਾਣੀ ਦੀ ਆਵਾਜ਼ ਵੀ ਨਹੀਂ ਆਉਂਦੀ ਨਹੀਂ ਆਉਂਦੀ ਇਹਦੇ ਡੱਬੇ ਨੂੰ ਵੀ ਹੁਣ ਸੈਲ ਦੱਸੋ, ਹੁਣ ਸ਼ਰੀਕਾ ਦਾ ਬੇੜਾ ਗਰਕਿਆ ਕਿ ਨਹੀਂ ਹੈਲੋ ਇਹਦਾ ਸ਼ਰੀਕਾ ਡੱਬਾ ਦਾ- ਵੀ ਸਾਇਲੈਂਟ ਉੱਤੇ ਲਾਤਾ ਕਿਸੇ ਨੇ। ਸ਼ਰੀਕਾਂ ਨਾਲ ਜਿਹੜਾ ਬੇੜਾ ਗਰਕਣਾ ਜਿਹੜਾ ਤੂੰ ਤੇਰੀਆਂ ਗੱਲਾਂ ਸੁਣ ਸੁਣ ਸਾਡਾ ਬੇੜਾ ਗਰਕੀ ਜਾਂਦਾ ਨਪਲ ਤੋਂ ਦੇਵ ਕੌਣ ਗਿਆ ਅੱਛਾ ਚਾਚੇ ਲੱਦੇ ਹੱਲ ਆਹੋ ਮੈਂ 3 ਘੰਟੇ ਪਹਿਲੇ ਚਾਵਲ ਭਿਉਂਤੇ ਅੱਛਾ ਵੀ ਤੁਹਾਡੀ ਦੁਆ ਨਾਲ ਫਿਰ ਅੱਲਾ ਨੇ ਇੱਜ਼ਤ ਰੱਖਣੀ ਆ ਹਾਂ ਚਾਵਲ ਗਲ ਗਏ ਅੱਛਾ ਚਨੇ ਨਹੀਂ ਗਲੇ ਹੈਲੋ ਹੁਣ ਦੱਸ ਮੈਂ ਕਿਹੜੇ ਮੂੰਹ ਨਾਲ ਕਹਿ ਦਵਾਂ ਸ਼ਰੀਕਾ ਨੇ ਕੱਖ ਨਹੀਂ ਕੀਤਾ ਬੋਲੇ ਬਈ ਇਹਦੀ ਦੇਗ ਤੱਕ ਜਾਣਦੇ ਆ। ਤੇਰੀ ਤਾਂ ਕਦੀ ਦਾਲ ਨਹੀਂ ਗਲੀ ਸ਼ੁਕਰ ਕਰ ਤੇਰੇ ਚਣੇ ਨਹੀਂ ਗਲੇ ਹੈਂ? ਵਾਹ ਹੀ ਪਰੇਸ਼ਾਨ ਲੱਗਦਾ। ਆ ਬਾਬੇ ਮਹੱਦ ਦੇ ਮੁੰਡੇ ਦੀ ਮੰਗਣੀ ਸੀ ਕੱਲ ਅਸੀਂ ਬਾਜਾ ਵੀ ਆ ਕੇ ਆਏ ਚੰਗਾ ਭਲਾ ਸਾਨੂੰ ਪੈਸੇ ਹੋਏ ਆ ਕਿੰਨੇ ਮੀਂਹ ਬਰਸਾਇਆ ਮੈਂ ਕਹਿੰਦਾ ਮੈਂ ਨਹੀਂ ਜ਼ਿੰਦਗੀ 'ਚ ਪੈਸੇ ਹੋਏ ਹੀ ਨਹੀਂ ਕਿ ਕਦੇ। ਤੁਹਾਡੇ ਨਸੀਬ ਆ ਹਾਂ ਮੇਰੇ ਟੈਂਟ ਲੱਗੇ ਉੱਥੇ 2 ਹਾਂ ਲੈ। ਆਹੋ ਪੂਰੇ ਇਲਾਕੇ 'ਚ ਹਵਾ ਵੀ ਨਹੀਂ ਚੱਲੀ ਅੱਛਾ ਜਿੱਥੇ ਟੈਂਟ ਲੱਗੇ ਆ ਉੱਥੇ ਹਨੇਰੀ ਚੱਲੀ ਇੰਜ ਦੀ ਮੇਰੇ ਟੈਂਟ ਫਟ ਗਏ ਉਹ ਬੋਲੇ ਬਈ ਮੈਂ ਕਿਹੜੇ ਮੂੰਹ ਨਾਲ ਕਹਿ ਦਵਾਂ ਤੂੰ ਐਸੀ ਮੂੰਹ ਨਾਲ ਕਿਹਾ ਚੁੱਪ ਕਰ ਜਾ ਚੁੱਪ ਕਰ ਮੈਂ ਕਿਹੜੇ ਮੂੰਹ ਨਾਲ ਕਹਿ ਦਵਾਂ ਐਸੀ ਮੂੰਹ ਨਾਲ ਕੁਛ ਨਾ ਕਰੀ ਸ਼ਰੀਕਾ ਨੇ ਮੇਰਾ ਕੱਖ ਆ ਜਾ ਯਾਰ ਆ ਜਾ ਹਾਂ ਸ਼੍ਰੀ ਅਸਲਾਮ ਵਾਲੇਕੁਮ ਆ ਗਿਆ ਵਾਲੇਕਮ ਸਲਾਮ। ਉਹ ਰਾਜਾ ਨਿਆਣੇ ਕਹਿੰਦੇ ਵੀ ਤੂੰ ਸਿਰ ਸਿੱਟਿਆ ਪਰੇਸ਼ਾਨ ਹੈ ਕੀ ਹੋਇਆ ਆ ਮੋਰਾ ਦੁਖਦਾ ਉਹ ਸੁਰ ਸੇ ਬੰਦਾ ਵੀ ਸੁੱਟ ਦਿੰਦਾ ਉਹ ਭਲਵਾਨ ਤੈਨੂੰ ਪਤਾ ਹੀ ਆ ਸਾਰੀ ਜ਼ਿੰਦਗੀ ਅਸੀਂ ਲੋਕਾਂ ਦੀਆਂ ਖੁਸ਼ੀਆਂ ਨੂੰ ਖੁਸ਼ੀਆਂ ਸਮਝਿਆ ਪਰ ਨਹੀਂ ਤੂੰ ਦੇਖਣਾ ਵੀ ਤੇਰੇ ਵੱਡੇ ਸਾਡੇ ਬੇਲੀ ਤੂੰ ਸਾਡਾ ਬੱਚਾ ਹੀ ਆ ਕੋਈ ਦਿਲ ਦੀ ਗੱਲ ਜਿਹੜੀ ਹੋਵੇ ਦੱਸ ਦੇਣੀ ਚਾਹੀਦੀ ਹੈ ਉਹ ਰਾਜਾ ਦੱਸ ਮੂੰਹ ਠੇਡੇ ਵਰਗਾ ਕੀਤਾ ਗੱਲ ਦੱਸ। ਹੋਇਆ ਕੀ ਹੈ ਓਏ ਮਤਲਬ ਭਲਵਾਨੋਂ ਇਹ ਆ ਹਾਂ ਮੇਰਾ ਚੱਲਦਾ ਕੰਮ ਮੇਰੇ ਸ਼ਰੀਕੇ ਨੂੰ ਪਸੰਦ ਨਹੀਂ ਆਇਆ ਮਤਲਬ ਵੀ ਤੂੰ ਕਿੱਦਾਂ ਮਹਿਸੂਸ ਕਿੱਦਾਂ ਕਰਦਾ ਹੋਇਆ ਕੀ ਮੇਰੇ ਤੇ ਕਿਸੇ ਨੇ ਕਾਲਾ ਇਲਮ ਕੀਤਾ ਇਹ ਵੀ ਕਾਲਾ ਇਲਮ ਤੇਰੇ ਤੋਂ ਜ਼ਿਆਦਾ ਕਾਲਾ ਤਾਂ ਨਹੀਂ ਹੋ ਸਕਦਾ ਉਹ ਨਹੀਂ ਨਾਲੇ ਭਲਵਾਨੇ ਤੇ ਕਾਲਾ ਹੀ ਬਣਦਾ ਸੀ ਨੀਲਾ ਕਰਕੇ ਬਦਰੰਗਾ ਜਿਹਾ ਹੋ ਜਾਣਾ ਸੀ ਕੰਮ ਉਹ ਕਾਲਾ ਹੀ ਹੋਣਾ ਸੀ ਤੇਰੇ ਤੇ। ਉਹ ਗੱਲ ਤਾਂ ਮੇਰੀ ਗੱਲ ਸੁਣ ਲੈ ਕਾਲੇ ਇਲਮ ਵਾਲੀ ਗੱਲ ਤਾਂ ਝੂਠੀ ਆ ਚਾਕਲੇਟ ਕਰ ਕਹਿ ਲਾ ਤੂੰ ਮੈਂ ਮੰਨ ਲੈਣਾ ਚਲੋ ਕਾਲਾ ਨਹੀਂ ਹੋ ਸਕਦਾ ਨਹੀਂ ਜੇ ਕਾਲਾ ਕਿਸੇ ਨੇ ਵੀ ਕੀਤਾ ਨਾ ਤੇ ਫਿਰ ਤੇਰੇ ਤੇ ਕਿਸੇ ਨੇ 7ਵਾਂ ਕਾਲਾ ਕੀਤਾ ਹੋਣਾ ਪਹਿਲੇ ਕਾਲੇ ਦਾ ਤਾਂ ਕੰਮ ਹੀ ਨਹੀਂ ਆਹੋ ਤੁਹਾਨੂੰ ਖੇਖਣ ਸੁਝਦੇ ਆ ਨਹੀਂ ਵੀ ਹੁੰਦਾ ਕੀ ਮਹਿਸੂਸ ਕੀ ਕਰਦਾ ਮੇਰੇ ਤੇ ਕਿਸੇ ਨੇ ਜਾਦੂ ਕਰਤਾ ਤੇ ਤੇ ਜਾਦੂ ਕਰਨਾ ਸੀ ਹੋਰ ਕੰਧ ਕਰਦਾ ਕੋਈ। ਅੰਨੇ ਵੀ ਜਾਦੂ ਹੈ ਤਾਂ ਬੜਾ ਹੱਕ ਹੈ ਪਰ ਕਰਨ ਵਾਲਾ ਕਾਫਰ ਹੈ ਬੁਰੀ ਗੱਲ ਹੈ ਵੀ ਜਾਦੂ ਨਹੀਂ ਕਰਨਾ ਚਾਹੀਦਾ ਵੀ ਚੰਗਾ ਭਲਾ ਦਾ ਕਾਰੋਬਾਰ ਚੱਲਦਾ ਹੈ ਵੀ ਕਿਸੇ ਨੇ ਬੰਦ ਕਰਕੇ ਕੀ ਲੈਣਾ ਆਹ ਹਾਂਜੀ ਇਹ ਤਾਂ ਕਿਸੇ ਦਾ ਦਿਲ ਹੀ ਨਹੀਂ ਦਿਖਾਉਂਦਾ ਵਿਚਾਰਾ ਨਹੀਂ ਇਹ ਦਿਲ ਦਿਖਾਉਂਦਾ ਇਹ ਤਾਂ ਕਿਸੇ ਨੂੰ ਆਪਣਾ ਦਿਲ ਦਿਖਾਉਂਦਾ ਨਹੀਂ ਓਏ ਹੋਏ ਉਹ ਕੋਈ ਵੀ ਜਾਦੂ ਹੋ ਜਾਂਦੇ ਆ ਜਾਦੂ ਹੋ ਜਾਂਦੇ ਦੁਨੀਆ ਤੇ ਪਰ ਇਹਦੇ ਤੋੜ ਵੀ ਆ ਹਾਏ ਭਲਵਾਨਾ ਇਹਦਾ ਹੁਣ ਮੈਂ ਨਿੱਕ ਸੁੱਕ ਨੂੰ ਜਾਣਦਾ ਹੀ ਨਹੀਂ ਮੇਰੀ ਗੱਲ ਸੁਣ ਤੂੰ ਏਦਾਂ ਕਰ ਕੋਈ ਘਬਰਾਈ ਦਾ ਨਹੀਂ ਹੁੰਦਾ ਹੌਸਲਾ ਨਹੀਂ ਛੱਡੀ ਦਾ ਹੁੰਦਾ ਘਬਰਾਉਣਾ ਨਹੀਂ ਤੂੰ ਓਏ ਹਾਂ ਇਹ ਏਦਾਂ ਕਰ ਵੀ ਤੂੰ ਨਾ ਚਿੱਟੀ ਸਿਰੀ ਲੱਭ ਤੇ ਆਪਣੇ ਤੋਂ ਵਾਰ ਕੇ ਕਿਸੇ ਨੂੰ ਦੇ ਉਹ ਤੋਂ ਨਾ ਬਾਰੇ ਭਲਵਾਨ ਜੇ ਵਾਰੀ ਉਹ ਵੀ ਕਾਲੀ ਹੋ ਜਾਣੀ ਆ। ਨਹੀਂ ਮੇਰੀ ਗੱਲ ਕਾਲੀ ਸੁਣ ਸਿਰੀ ਲੱਭ ਲਾ। ਅਸੀਂ ਮਸ਼ਵਰਾ ਦਵਾਂਗੇ ਤੁਹਾਨੂੰ ਸੱਚੇ ਹੀ ਆਹ ਤੂੰ ਜਾ ਬੱਕਰ ਮੰਡੀ ਚੰਗੇ 3-4 ਕਾਲੇ ਬੱਕਰੇ ਜਿੱਥੇ ਇਕੱਠੇ ਬੰਨੇ ਹੋਣ ਉਹਦੇ ਵਿੱਚ ਗੇੜਾ ਕੱਢ ਕੇ ਨਾ 7 ਗੇੜੇ ਕੱਢ ਕੇ ਤੇ ਆ ਵੀ ਗਾਇਬ ਹੋ ਜਾ ਲਓ ਇਹਦਾ ਕੰਮ ਠੀਕ ਹੋ ਜੇ ਬੱਕਰੀਆਂ ਦਾ ਬੰਦਾ ਪੈ ਜੇ। ਉਹ ਯਾਰ ਠੀਕ ਹੈ ਤੂੰ ਉਹਦਾ ਸੋਚ ਤੂੰ ਬੱਕਰਿਆਂ ਦਾ ਸੋਚਣ ਡਿਆ ਯਾਰ ਇਹਦਾ ਕੀ ਸੋਚੀਏ। ਉਹ ਭਲਵਾਨ ਤੁਹਾਡੀਆਂ ਸੋਚਾਂ ਦੇ ਵਿੱਚ ਕਾਹਨੂੰ ਪਾਣੀ ਪੈ ਗਿਆ ਤੁਹਾਡੇ ਦਿਮਾਗਾਂ 'ਚ ਤੂੜੀ ਭਰ ਹੋ ਗਈ ਪਰੇਸ਼ਾਨੀ ਤਾਂ ਦਿਲ ਹੀ ਛੱਡੀ ਦਾ ਹੁੰਦਾ ਨਾ ਦਿਲ ਛੱਡੀ ਨਾ ਹਮਾਮ ਛੱਡੀ ਤੇ ਨਾ ਤੂੰ ਮਹੱਲਾ ਛੱਡੀ ਉਹ ਮੈਂ ਨਾ ਭਲਵਾਨ ਤੈਨੂੰ ਪਤਾ ਕਿ 7 ਬੰਦੇ ਠੀਕ ਹੋਏ ਹੋਏ ਇਸ ਭਰੇ ਹੀ ਨਾ ਕਿਸ ਤਰ੍ਹਾਂ ਉਹ ਹਾਲ ਮੈਂ ਦੱਸਦਾ ਹੀ ਇਹਨੂੰ ਦੱਸ। ਲੇਕਿਨ ਇੱਕ ਗੱਲ ਆ ਰਾਈਆ ਇਹ ਤੋੜ ਹੋ ਜਾਏਗਾ ਲੇਕਿਨ ਕਿਸੇ ਨੂੰ ਦੱਸਣਾ ਨਹੀਂ ਤੂੰ ਇਹ। ਮੈਂ ਜਿਹੜਾ ਤੋੜ ਆ ਨਾ ਹਾਂ। ਇਹ ਤੋੜ ਤਾਂ ਕਰਨਾ ਵੀ ਸਾਡੇ ਯਾਰ ਦਾ ਮੁੰਡਾ ਯਾਰ ਪਰੇਸ਼ਾਨ ਲੈ ਫਿਰ ਬੇਫਿਕਰ ਹੋ ਜਾ ਧਿਆਨ ਨਾਲ ਸੁਣ ਲੈ ਸੁਣੋ ਜੀ ਧਿਆਨ ਨਾਲ ਸੁਣੋ ਹਾਂਜੀ ਹਾਂਜੀ ਤੂੰ ਸੱਪ ਦੀ ਸਿਰੀ ਲੈਣੀ ਹੈ ਤੇ ਅਖਰੋਟ ਦੀ ਗਿਰੀ ਲੈਣੀ ਹੈ। ਬੱਲੇ 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 ਸੱਪ ਦੀ ਸਿਰੀ ਤੇ ਅਖਰੋਟ ਦੀ ਗਿਰੀ ਠੀਕ ਹੈ। ਲੱਕੜ ਦਾ ਪਲਾਸ ਲੈਣਾ ਤੇ ਲੋਹੇ ਦਾ ਗਲਾਸ ਲੈਣਾ ਸਹੀ ਲਾਲ ਸ਼ਲਵਾਰ ਲੈਣੀ ਹੈ ਤੇ 7 ਨਾਤੀ ਦੀ ਤਾਰ ਲੈਣੀ ਹੈ ਸਹੀ ਤੇ ਸਾਰੀਆਂ ਸ਼ਾਮਾਂ ਇਕੱਠੀਆਂ ਕਰਕੇ ਤੂੰ ਸਾਈਡ ਵਾਲੀ ਜੇਬ 'ਚ ਪਾ ਲੈਣੀ ਹੈ ਸਾਈਡ ਵਾਲੀ ਜੇਬ 'ਚ ਭਰ ਕੇ ਉੱਤੇ ਲਾਲ ਮਹਿੰਦੀ ਲਾ ਲੈਣੀ ਹੈ ਸਿਰ ਨੂੰ ਲਾਲ ਮਹਿੰਦੀ ਲਾ ਕੇ ਪਾਣੀ ਦਾ ਡੱਬਾ ਪਾਉਣਾ ਤੂੰ ਸਿਰ 'ਚ ਅੱਛਾ ਸਿਰ 'ਚ ਡੱਬਾ ਪਾ ਕੇ ਤੂੰ ਬਾਈਪਾਸ ਨੂੰ ਦੌੜ ਲਾ ਦੇਣੀ ਬਾਈਪਾਸ ਤੇ ਭਲਵਾਨ ਬੱਸ ਆਉਣੀ 11:30 ਵਜੇ ਤੈਨੂੰ ਪਤਾ ਹਾਂਜੀ। ਚੀਮਾ ਟਾਈਮ ਆਉਂਦਾ ਹਾਂ। ਉਹਦੇ ਵਿੱਚ ਵੜ ਜਾਣਾ ਮੈਂ ਨਾ ਤੂੰ ਬੱਸ 'ਚ ਚੜ ਜਾਣਾ ਪਰ ਟਿੱਕੀ ਵਾਲਾ ਜਦੋਂ ਚੜੇ ਤੂੰ ਆਣਾ ਕਹਣਾ ਇੱਕ ਨਾਂ ਦੇ ਉੱਤੇ 2 ਰੱਖ ਦੇ ਟਿੱਕੀਆਂ ਤੂੰ ਟਿੱਕੀਆਂ ਖਾਂਦਿਆਂ ਸਾਰੀ ਪਿੱਛੇ ਇੱਕ ਕੇਲੇ ਵਾਲਾ ਆਏਗਾ ਉਹਦੇ ਕੋਲ 6 ਕੇਲੇ ਲੈਣੇ ਤੂੰ 3 ਚਿਤਰੀ ਵਾਲੇ 3 ਬਗੈਰ ਚਿਤਰੀ ਉਹ ਜਿਹੜਾ ਚਿਤਰੀ ਵਾਲਾ ਤੂੰ ਛਿੱਲ ਕੇ ਥੱਲੇ ਜੇਬ 'ਚ ਪਾ ਲੈਣੇ ਜਿਹੜੇ ਬਗੈਰ ਚਿਤਰੀ ਤੋਂ ਉਹ ਸਾਈਡ ਵਾਲੀ ਜੇਬ 'ਚ ਪਾ ਲੈਣੇ ਸਾਈਡ ਵਾਲੀ ਜੇਬ 'ਚ ਪਾ ਕੇ ਤੂੰ ਛੱਤ ਤੇ ਚੜ ਜਾਣਾ ਬੱਸ ਤੇ ਉਹ ਜਦੋਂ ਹਾਰਨ ਮਾਰੇ ਕਰੇ ਨਾ ਤੂੰ ਤੋਂ ਛਾਲ ਮਾਰ ਦੇਣੀ ਜਦੋਂ ਛਾਲ ਮਾਰ ਕੇ ਤੇਰੇ ਰਗੜ ਲੱਗੇ ਗੋਡੇ ਤੇ ਤੂੰ ਸੱਜੇ ਪਾਸੇ ਵੇਖਣਾ ਕਿ ਮਾਈ ਉੱਥੇ ਬਾਈਪਾਸ ਤੇ ਛੱਲੀਆਂ ਪਾਉਂਦੀ ਹੈ
ਤੂੰ ਕਹਿੰਦਾ ਮਾਈ 2 ਛੱਲੀਆਂ ਭੁੰਦੇ ਜ਼ਰਾ ਕਾਲੀਆਂ ਕਰਦੇ ਮੇਰੇ ਵਰਗੀਆਂ। ਉਹ ਜਦੋਂ ਕਾਲੀਆਂ ਕਰੇ ਤਾਂ ਦੋਨੇ ਛੱਲੀਆਂ ਸ਼ਾਪਰ 'ਚ ਪਾ ਕੇ ਐ ਨੂੰ ਤੁਰ ਪੈਣਾ ਖੱਬੇ ਪਾਸੇ ਨੂੰ, ਇੱਕ ਇੱਕ ਦਾਣਾ ਖਾਂਦੇ ਹੀ ਜਾਣਾ, 2 ਨਹੀਂ ਇਕੱਠੇ ਖਾਣੇ। ਇਹ ਜੇਬ 'ਚ ਰੱਖੀ ਨਹੀਂ ਤਾਂ ਅੱਲਾਹ ਨੇ ਕਿਹਾ ਵੀ 3 ਸਾਲ ਬਾਅਦ ਤੇਰਾ ਕਾਲਾ ਇਲਮ ਖਤਮ ਹੋਏ ਤੂੰ ਫਿਰ ਵਾਪਸ ਆ ਜੀ ਹੈ। ਉਹ ਨਹੀਂ ਭਲਵਾਨ ਪੂਰੀ ਗੱਲ ਸੁਣ, ਅਸੀਂ ਜੋਧ ਕੀਤਾ ਜੀ, ਅਸੀਂ ਕਿਤੇ ਐਵੇਂ ਫਰੈਂਡ ਹੈ। ਉਹ ਨਹੀਂ, ਇਹ ਐਵੇਂ ਹੁੰਦੀਆਂ ਗੱਲਾਂ। ਮੈਂ ਕਹਿੰਦਾ ਇੱਕ ਦਾਣਾ ਖਾਣਾ ਤੂੰ ਤੇ 2 ਮਿੰਟ ਐ ਵੇਖਣਾ, ਇੱਕ ਦਾਣਾ ਖਾਣਾ 2 ਮਿੰਟ ਐ ਵੇਖਣਾ। ਜਦੋਂ ਤੇਰੀ ਛੱਲੀ ਮੁੱਕੇ ਤੂੰ ਆਪਣੇ ਸਕੇ ਤਾਏ ਦੇ ਘਰ ਚਲ ਜਾਣਾ, ਤੂੰ ਤਾਈ ਨੂੰ ਕਹਿਣਾ ਸੇਵੀਆਂ ਪਕਾ ਇੱਥੇ। ਜਦੋਂ ਸੇਵੀਆਂ ਪਕਾਵੇ, ਸੇਵੀਆਂ ਉਹਨੂੰ ਖਵਾ ਦੇਣੀਆਂ, ਆਪ ਤੂੰ ਸਿਰਫ ਭਾਫ ਲੈਣੀ ਸੇਵੀਆਂ ਦੀ। ਸੇਵੀਆਂ ਦੀ ਭਾਫ ਤੂੰ ਸ਼ੋਪਰ 'ਚ ਲੈ ਕੇ ਬਾਹਰ ਆ ਜਾਣਾ ਮਨੀਰ ਦੀ ਦੁਕਾਨ ਤੇ। ਅੱਲਾ ਜੀ ਕਿਸੇ ਤੇ ਵੈਰੀ ਦੁਸ਼ਮਣ ਤੇ ਕਾਲਾ ਨਾ ਕਰੇ, ਬੜਾ ਔਖਾ ਟੁੱਟਦਾ। ਮੈਂ ਕਹਿੰਦਾ ਤੂੰ ਤੇ ਜਾਦੂ ਪੂਰਾ ਸਫਰਾਂ 'ਚ ਪਾਤਾ ਉਹਦਾ। ਤੂੰ ਕਰਿਆਨੇ ਦੀ ਦੁਕਾਨ ਤੇ ਆ ਕੇ ਨੂੰ ਕਹਿਣਾ ਇੱਕ ਤੋੜਾ ਦੇ ਦੇ ਆਟੇ ਵਾਲਾ, ਉਹ ਤੈਨੂੰ ਤੋੜਾ ਦੇਵੇ, ਤੂੰ ਕਹਿੰਦੀ ਮੈਨੂੰ ਸਿਰਫ ਖਾਲੀ ਚਾਹੀਦਾ, ਆਟਾ ਤੂੰ ਰੱਖ ਲੈ। ਤੋੜਾ ਤੂੰ ਮੋਢੇ ਤੇ ਰੱਖ ਕੇ ਅੱਗੇ ਆਣਾ ਹਮਾਮ ਦੇ ਉੱਤੇ। ਗਾਹਾਂ ਫੇਰ ਹਾਂ ਹਮਾਮ ਵਾਲੇ ਨੂੰ ਤੂੰ ਟਾਟਾ ਕਰਨਾ, ਨਾਲ ਹੀ ਸਬਜ਼ੀ ਵਾਲੀ ਦੁਕਾਨ ਤੇ ਆ ਜਾਣਾ। ਉਹਨੂੰ ਕਹਿੰਦਾ 2 ਕਿਲੋ ਗੋਭੀ ਕਰ ਦੇ, ਪਾਈਆ ਸ਼ਿਮਲੇ ਦੀਆਂ ਮਿਰਚਾਂ ਪਾ ਦੇ, ਥੋੜੀਆਂ ਅੱਖਾਂ 'ਚ ਪਾ ਦੇ। ਕਿਉਂ ਤੇਰੀਆਂ ਅੱਖਾਂ 'ਚ ਕੌੜੀ ਜਿਹੀ ਲੱਗੇ ਤੈਨੂੰ, ਤੂੰ ਪਾਣੀ ਦੇ ਛਿੱਟੇ ਮਾਰਨੇ। ਪਾਣੀ ਦਾ ਛਿੱਟਾ ਮਾਰ ਕੇ ਤੂੰ ਗੰਦੀ ਗਾਲ ਕੱਢਣੀ ਸਬਜ਼ੀ ਵਾਲੇ ਨੂੰ, ਉਦੋਂ ਹੀ ਉੱਥੇ ਹੀ ਉਹਨਾਂ ਪੈਰਾਂ ਤੇ ਹੀ, ਉਹਨਾਂ ਪੈਰਾਂ ਦੀ ਮਿੱਟੀ ਨਹੀਂ ਛੱਡਣੀ। ਅੱਛਾ ਉਹ ਜਦੋਂ ਤੂੰ ਗੰਦੀ ਗਾਲ ਕੱਢਣੀ, ਉਹ ਤੇਰੇ ਮਾਰਨਾ ਲੋਹੇ ਦਾ ਵੱਟਾ, ਤੂੰ ਫੌਰੀ ਕੈਚ ਕਰਕੇ ਜਾ ਕੇ ਵੇਚ ਦੇਣਾ, 300 ਦਾ ਵਿਕ ਜਾਣਾ। ਤੂੰ 300 ਦੇ ਲੈਣੇ ਠੀਪੇ, ਹਾਂ ਨਿਆਰ ਮੂੰਹ ਤੋਂ ਇੱਕ ਠੀਪਾ ਖਾਣਾ ਗਰਮ ਪਾਣੀ ਦੇ ਨਾਲ। ਜਦੋਂ ਤੇਰੇ ਠੀਪੇ ਮੁੱਕ ਜਾਣ, ਤੂੰ ਆਪਣੀ ਜੁੱਤੀ ਦੀਆਂ ਬੱਦਲਾਂ ਕੱਢ ਲੈਣੀਆਂ। ਵਾਹ अस्सलाम वालेकुम। ਵਾਲੇਕੁਮ ਸਲਾਮ। पानी गर्म है? ਆਂਡੇ ਬਾਲਣੇ ਗਰਮ ਹੀ ਆ ਪਾਣੀ। ਭਾਜੀ ਇਹਨੂੰ ਨਹੀਂ ਪੁੱਛੀਦਾ ਵੀ ਇਹ ਤਾਂ ਪਾਣੀ ਗਰਮ ਹੈ, ਇਹ ਤਾਂ ਪਾਣੀ ਨੂੰ ਗੌਰ ਨਾਲ ਵੇਖੇ ਤਾਂ ਪਾਣੀ ਗਰਮ ਹੋ ਜਾਂਦਾ। ਉਹ ਤੁਹਾਡੇ ਮੂੰਹ ਦਾ ਕੋਈ ਪਟਾਕਾ ਮਾਰ ਗਿਆ, ਕੈਸੇ ਹਾਲਾਤ ਹੋਏ, ਕਿੱਧਰੋਂ ਆਇਆ ਤੂੰ? राजा साहब मैं पूछ रहे हैं कि पानी गर्म है? ਉਹ ਭਾਈ ਜੀ ਤੁਸੀਂ ਜ਼ਖਮ ਧੋਣਾ, ਕੀ ਗੱਲ ਆ ਪਾਣੀ ਗਰਮ ਕੀ ਕਰਨਾ? ਮੈਂ ਕਿਹਾ ਭਾਈ ਜੀ ਉਹ ਬੇਕਿੰਗ ਕਰੂਲੀ ਨਾ ਕਰਦੀ ਮੇਰੇ ਤੇ, ਕਿੱਦਾਂ ਦਾ ਏ? ਯਾਰ ਗਾਹਕ ਇਸ ਤਰ੍ਹਾਂ ਨਹੀਂ ਕਰੀਦਾ। ਗਾਹਕਾਂ ਨਾਲ ਪਿਆਰ ਕਰੀਦਾ। ਕੁਛੜ ਚੁੱਕ ਲਈਏ ਇਹਨੂੰ। ਘਰ ਫੇਟਾ ਮੂ ਤੇਰੀ ਸੋਚ ਤੇ। ਹਾਂ ਭਾਈ, तेल है अंदर? ਪਹਿਲੇ ਅੰਦਰ ਪਿੰਨੀਆਂ ਬਣਨੀਆਂ, ਉਹ ਤੇਲ ਵੀ ਤੈਨੂੰ ਦੇਵਾਂਗੇ, शैम्पू? ਸ਼ੈਂਪੂ ਵੀ ਹੈਗਾ, ਤੈਨੂੰ ਬਾਲ ਤੋੜਾ। ਲੈ ਲਓ, ਵੈਸੇ ਤੁਹਾਡਾ ਬਣਦਾ ਨਹੀਂ। साबन है ना? ਪਹਿਲੇ ਜਰਾਬਾਂ ਧੋਣੀਆਂ, ਓਏ ਅੰਦਰ ਸਾਬਣ ਵੀ ਹੈਗਾ, ਗੁਸਲ ਕਰਨਾ ਜੀ ਹੋਇਆ। ये गुसलखाना वाश है? ਇਹ ਹੁਣੇ ਕਰਕੇ ਬੈਠਾ, ਬਲਕਿ ਪਹਿਲੇ ਸਾਡੇ ਕਰਕੇ ਆਇਆ, ਫਿਰ ਆਪਣਾ ਕੀਤਾ ਨੇ। ਸਫਾਈ ਜਿਹੜੀ ਆ ਚੰਗੀ ਹੁੰਦੀ ਆ। ਹਾਂਜੀ ਉਹ ਸਫਾਈ ਤਾਂ ਅੰਦਰ ਵੜ ਕੇ ਦੇਖ ਲੈ, ਭਾਵੇਂ ਦਾਲ ਚੌਲ ਪਾ ਕੇ ਖਾ ਲਾ। ਹਾਂਜੀ ਨਾ ਜਾ ਕੇ ਇਹ ਬੈਗ ਇੱਥੇ ਰੱਖ ਦਿਓ। नहीं नहीं ये मेरे जरूरी कागजात। ਅੱਛਾ, ਤੁਹਾਡੇ ਆਪਣੇ? हाँ जी। ਆਹੋ ਤੇਰੇ ਵਰਗਾ ਬੰਦਾ ਕਾਗਜ਼ਾਂ ਤੋਂ ਬਗੈਰ ਫਿਰਦਾ ਵੀ ਭੈੜਾ ਲੱਗਦਾ। ਉਹ ਨਹੀਂ ਭਲਵਾਨ ਇਕੱਠੇ ਕਰਕੇ ਲਿਆਇਆ ਰਾਜ, ਉਹ ਕਿਤੇ ਲੱਗਦਾ। ਉਹ ਨਹੀਂ ਕਰੀ ਜਾਂਦਾ, ਗਾਹਕ ਹੈ ਯਾਰ। ਅੱਛਾ ਲੈ ਲਓ ਤੌਲੀਆ। मैं कलर पसंद कर रहे हैं। ਹਾਂਜੀ ਜਿਹੜਾ ਪਸੰਦ ਆ ਲੈ ਲਓ। ਉਹ ਪਿੰਡਾ ਪੂਜਣਾ, ਤੂੰ ਸੂਟ ਸਵਾਉਣਾ ਤੌਲੀਏ ਦਾ। ਇਹ ਭਾਜੀ ਵੈਸੇ ਤੁਸੀਂ ਤਾਸ਼ ਦੀ ਡੱਬੀ 'ਚ ਨਹੀਂ ਰਹਿੰਦੇ? ਉਹ ਭਲਵਾਨਾ ਤੈਨੂੰ ਕੀ ਹੋ ਗਿਆ? ਲੈ ਲਓ ਤੌਲੀਆ ਲੈ। ਕਿਸੇ ਦੇ ਗਾਹਕ ਨਾਲ ਦਾ ਮਜ਼ਾਕ ਨਹੀਂ ਡਾਈਦਾ। ਉਹ ਮੈਂ ਤਾਂ ਉਦਾਂ ਹੀ ਗੱਲ ਕੀਤੀ, ਲੈ ਲੈ ਤੌਲੀਆ ਯਾਰ। ਭਾਈ ਕਿਰਲੀ ਟੈਪ ਲਵੋ ਤੌਲੀਆ, ਜਿਹ 'ਚ ਤੁਸੀਂ ਲਪੇਟ ਹੋ ਜਾਓ। ਵੈਸੇ ਤੁਹਾਡਾ ਤੌਲੀਆ ਬਣਦਾ ਨਹੀਂ, ਤੁਸੀਂ ਤੇ ਕੋਈ ਲੀਰ ਜੀ ਲੈ ਲਓ, ਉਹਦੇ ਨਾਲ ਵੀ ਤੁਹਾਡਾ ਪਿੰਡਾ ਸੁੱਕ ਜਾਣਾ। ਉਹ ਕਮਲਾ ਹੋ ਗਿਆ ਭਲਵਾਨਾ ਤੂੰ, ਉਹ ਦਿਮਾਗ ਤੇਰੇ 'ਚ ਮਿੱਟੀ ਜਾ ਬੜੀ ਆ। ਉਹ ਕਿਸੇ ਦੇ ਗਾਹਕ ਨਾਲ ਪਿਆਰ ਕਰੀਦਾ। ਓ ਯਾਰ ਇਸ ਤੇ ਤੇਰੇ ਲਈ ਆਇਆ ਭਾਈ। ਰਾਜਾ ਆ ਤੇਰੇ ਗਾਹਕ ਦਾ ਕੁਛੜ ਵਰਗਾ ਮੂੰਹ ਕਿਉਂ ਆ? ਉਹ ਵੇਖ ਮਾਰਨਾ ਇਹਨੇ ਡੱਬਾ ਇੰਚ ਪਾਉਣਾ, ਡੱਬੇ ਨੇ ਸਮਝਣਾ ਕੈਨ 'ਚ ਪਾਣੀ ਜਾ ਰਿਹਾ। ਮੈਂ ਤਾਂ ਹੈਰਾਨ ਆ, ਇਹ ਨਹਾਉਂਦਾ ਕਿਉਂ ਆ? ਇਸ ਗੱਲੋਂ ਤੋਂ ਪੁੱਛੋ ਇਹਨੂੰ ਨਹਾਉਂਦਾ ਓਏ ਕਿਉਂ? ਆਪਣੀਆਂ ਜ਼ਬਾਨਾਂ ਨੂੰ ਲਗਾਮਾਂ ਦਿਓ। थानू लोगों को तलीम की कमी है। ਔਰ ਤੁਹਾਨੂੰ ਲੋਕਾਂ ਨੂੰ ਖੂਨ ਦੀ ਕਮੀ ਹੈ। ਉਹ ਜਾ ਕੰਮ ਕਰ, ਕੱਲੀ ਖੂਨ ਦੀ ਕਮੀ ਨਹੀਂ, ਗੋਸ਼ਤ ਦੀ ਕਮੀ ਆ। ਇਹੋ ਜਿਹੇ ਬੰਦੇ ਨੂੰ ਹਰ ਵੇਲੇ ਨਾ ਉਹ ਪੋਜ਼ਿਟਿਵ ਪੈਸੇ ਦੀ ਜ਼ਰੂਰਤ ਹੁੰਦੀ ਹੈ। ਓਏ ਹੋਏ। ਪੜਿਆ ਇੰਨਾ ਜਮੈਟਰੀ ਵਰਗਾ ਮੂੰਹ ਕਰ ਲਿਆ। ਉਹ ਤੁਸੀਂ ਗਾਹਕ ਨੂੰ ਗੱਲਾਂ ਕਰੀ ਜਾਂਦੇ, ਚੁੱਪ ਕਰੋ। ਉਹ ਫੜ ਕੀ ਇਹ ਰੌਲਾ ये ਪਾਇਆ मैं थानू ਔਰ ਇਹੋ ਜਿਹੇ ਪੈਨ ਸਿਰਫ ਸਜ਼ਾਏ ਮੌਤ ਲਿਖੀ ਜਾਂਦੀ ਹੈ। ਉਹ ਭਲਵਾਨਾ ਮੇਰਾ ਗਾਹਕ ਆ। ਉਹ ਇਹੀ ਤਰ੍ਹਾਂ ਗਾਹਕ ਤੋੜਨ ਲਏ ਯਾਰ। ਉਹ ਗਾਹਕ ਜਿਹੜਾ ਹੁੰਦਾ ਰਹਿਮਤ ਹੁੰਦਾ। ਲੈ ਫਿਰ ਤੇਰੇ ਤੇ ਬਹੁਤ ਥੋੜੀ ਜੀ ਹੋਈ ਹੈ। ਇਹੋ ਜੀ ਪੈਨਸਲ ਕਰਿਆਨੇ ਲਈ ਸਿਰਫ ਕੰਨ 'ਚ ਫੇਰਨੀ ਰੱਖੀ ਹੁੰਦੀ। ਖਾਂਦਾ ਨਹਾਉਣ ਤੋਂ ਪਹਿਲਾਂ ਟੂਟੀ ਨਹੀਂ ਛੱਡਦਾ, ਪਹਿਲਾਂ ਬੂਹਾ ਲਾ ਕੇ ਕੁੰਡੀ ਥਾਣੀ ਆਪਣਾ ਮੂੰਹ ਫਸਾਉਂਦਾ ਐ ਕਰਕੇ। ਓਏ ਪਿੱਛੋਂ ਤੁਸੀਂ ਨਹਾਉਂਦਾ ਐ ਕਰਕੇ। ਦਰ ਫਿਟਮ ਤੁਹਾਡੀ ਸੋਚ ਤੇ ਇਹ ਵੀ ਨਹੀਂ ਕਿਵੇਂ ਨੂੰ ਗੱਲ ਕਰੀਦੀ ਆ। ਉਹ ਗੱਲਾਂ ਕਰਨ ਵਾਸਤੇ ਆਪਣੇ ਜ਼ਮੀਰ ਤੁਹਾਡੇ ਸੁੱਤੇ ਪਏ ਆ। ਦੇਖ ਬੱਬਰ ਸ਼ੇਰ ਇੰਜ ਦਾ ਬੰਦਾ ਰੋਟੀ ਖਾ ਕੇ ਕਹਿੰਦਾ ਹੁੰਦਾ, ਘਰ ਵਾਲਿਓ ਹੁਣ ਮੈਂ ਮੱਖੀ ਬਣ ਜਾ। ਔਰ ਇਹੋ ਜਿਹੇ ਬੰਦੇ ਨੂੰ ਡਕਾਰ ਆਵੇ ਤੇ ਡਾਕਟਰ ਨੂੰ ਕਹਿ ਰਿਹਾ ਮੇਰੇ ਅੰਦਰ ਐਟਮੀ ਧਮਾਕੇ ਹੋ ਰਹੇ ਆ। ਇੱਕ ਨੇਜਾ ਵੀ 3 ਬਾਜੀਆਂ ਪੈਂਦੀਆਂ ਨੇ। ਓਏ ਹੋਏ ਹੋਏ, ਏਡਾ ਕਮਜ਼ੋਰ। ਤੋਬਾ ਤੋਬਾ ਤੋਬਾ। ਤਿਤਲੀ ਤੇ ਬਹਿ ਕੇ ਸ਼ਾਖ ਮੁੜ ਜਾਂਦਾ। ਉਹ ਭਾਈ ਜੀ ਨਹਾਉਂਦੇ ਕਿਉਂ ਨਹੀਂ? ਹੁਣ ਕਿਹਦਾ ਇੰਤਜ਼ਾਰ ਕਰਨ ਡਏ ਹੋ? ਨਵਾਉਣ ਵਾਲੇ ਦਾ। ਉਹ ਨਹੀਂ ਆਪੇ ਢਾਲ ਲੈਂਦੀ ਇਹੋ ਜਿਹੀ ਲਾਸ਼। मैं थोड़ी फजूल गुफ्तगू सुनन डया सीगा। मेरे को तो इन्ना टाइम ही है नहीं। राजा साहब पानी गर्म है ना? ਹਾਂਜੀ हाँ ओके। ਇਹਨੇ ਖੱਲ ਲਾ ਲੈਣੀ, ਕਿੰਨੇ ਕੁ ਗਰਮ ਨਾ ਨਹਾਉਂਦਾ।
ਤੋਬਾ ਲੈ ਹੁਣ ਜੋ ਜੋ ਤੈਨੂੰ ਬਾਬੇ ਨੇ ਸਮਝਾਇਆ ਨਾ ਉਹ ਕਰ ਲੈਣਾ। ਬਾਬੇ ਨੇ ਕਿਹਾ ਵੀ ਚੰਗੀ ਚੀਜ਼ ਨਹੀਂ ਖਾਣੀ ਮਹੀਨਾ, ਤੇ ਆਪਣਾ ਹਮਾਮ ਹੋਣ ਦੇ ਬਾਵਜੂਦ ਤੂੰ ਨਹੀਂ ਨਹਾਣਾ, ਬਿਲਕੁਲ ਨਹੀਂ ਨਹਾਉਣਾ, ਸਾਬਣ ਨੂੰ ਵੀ ਹੱਥ ਨਹੀਂ ਲਾਉਣਾ, ਨਹਿਰ ਵਾਲੇ ਪੁਲ ਤੋਂ ਨਹੀਂ ਡਿੱਗਣਾ, ਨਲਕੇ ਨੂੰ ਅੱਖ ਭਰ ਕੇ ਨਹੀਂ ਵੇਖਣਾ। ਇਹ ਹੁਣ ਜਾਦੂ ਟੁੱਟਣੀਆਂ ਨੇ, ਇਹ ਜਾਦੂ ਤੋੜਨੀਆਂ ਨੇ ਗੱਲਾਂ ਦੱਸੀਆਂ। ਇੱਕ ਗੱਲ ਵੀ ਇਹਨੇ ਕਰ ਲਈ ਨਾ ਤੇ ਸਮਝ ਆ ਸਾਰਾ ਕੰਮ ਖਰਾਬ ਹੋ 15 ਦਿਨ ਤੂੰ, ਤੇਰੀ ਬੀਵੀ ਤਾਂ ਸਾਡੀ ਨੂੰਹ ਜਿਹੜੀ ਆ ਹਾਂਜੀ ਉਹਦੇ ਨਾਲ ਤੇਰੇ ਭੈਣ ਭਰਾਵਾਂ ਵਾਲੇ ਤਲਕ ਰਹਿਣੇ। ਬਿਲਕੁਲ ਬਿਲਕੁਲ ਜੀ। ਤੁਸੀਂ ਉਹ ਭਾਈ ਜੀ ਬਾਬੇ ਨੇ ਉਹ ਵੀ ਗੱਲ ਤੁਹਾਨੂੰ ਯਾਦ ਹੈਗੀ ਜਿਹੜੀ ਨਹੀਂ, ਉਹਨੇ ਕਿਹਾ ਜੀ 15 ਦਿਨ ਰੋਟੀ ਮੰਗ ਕੇ ਖਾਣੀ ਆ, ਜੇ ਮੰਗਿਆ ਕੋਈ ਨਾ ਦਵੇ ਤੇ ਵੱਡੇ ਹੋਟਲ ਚਲ ਜਾਣਾ। ਉਹ ਜਿਹੜੇ ਸਾਰਾ ਸਾਲਣ ਨਹੀਂ ਝੂਠਾ ਛੱਡਦੇ, ਉਹਦੇ ਵਿੱਚੋਂ ਲੱਪਾਂ ਭਰ ਖਾਣਾ, ਲੱਪਾਂ ਭਰ। ਉਹ ਆਹੋ ਵੀ ਕਾਲਾ ਇਹਨਾਂ ਦਾ ਤੋੜ ਤਾਂ ਫਿਰ ਔਖਾ ਹੀ ਹੁੰਦਾ ਨਾ ਜੀ। ਆਏ। ਹਾਂ ਕੋਈ ਨਹੀਂ, ਫਰਕ ਪੈ ਜਾਣਾ, ਫਰਕ ਪੈ ਜਾਣਾ ਜੋ ਬਾਬੇ ਨੇ ਬੰਦਾ ਕੀਤਾ। ਹੇਠੋਂ ਤਾਂ ਕਰਦਾ ਹੀ ਆ। अस्सलाम वालेकुम जी। ਵਾਲੇਕੁਮ ਸਲਾਮ। ਵਾਲੇਕੁਮ ਸਲਾਮ। क्या ਵਾਲੇਕੁਮ हाल ਸਲਾਮ। ठीक ठाक? ਠੀਕ ਅੱਲਾਹ ਹੈ। ਪਾਕ ਦਾ ਸ਼ੁਕਰ ਹੈ। ਤੁਸੀਂ ਅੱਛਾ ਗੱਲ ਸੁਣ, ਤੇਰੇ ਹਮਾਮ 'ਚ ਪਾਣੀ ਥੋੜਾ ਹੁੰਦਾ ਵੀ ਇਹਨੇ ਬੰਦੇ ਨਹਾਉਣਾ ਹੁੰਦਾ ਇਹਦੇ 'ਚ? ਉਹ ਭਾਈ ਕੀ ਗੱਲ ਹੈ, ਤੂੰ ਰੋਜ਼ ਨਹਾਉਣਾ ਨਾ, ਬਿੱਠਾਂ ਨਿਕਲਦੀਆਂ ਤੇਰੀਆਂ। नहाना सेहत वास्ते बहुत जरूरी होंगे। ਤੁਸੀਂ ਵੀ ਬਹੁਤ ਨਹਾਉਂਦੇ ਹੋ। मेरा देखो ना, मैं दिहाड़ी च 3 दफा ਤੁਹਾਡੇ ਕੋਲ नहाना। ਤੁਹਾਡੀ ਸਿਹਤ ਦੱਸਦੀ ਆ, ਚੰਗੇ ਗੱਭਰੂ ਆ। ਅੱਜ ਜੇ ਤੁਸੀਂ ਨਾ ਨਹਾਓ ਤੁਸੀਂ ਤਾਂ ਨਜ਼ਰ ਹੀ ਨਾ ਆਓ। मेरी किद्दी दी सेहत है, मैं हैंडसम हूं, मैं। ਜਿੰਨਾ ਤੁਸੀਂ ਨਹਾਉਂਦੇ ਹੋ ਨਾ ਜਨਾਬ, हाँ जी। ਇਹ ਤੁਸੀਂ ਖੁਰ ਕੇ ਮਰ ਜਾਣਾ। ਓਏ ਆਮ ਬੰਦਾ ਨਹਾਵੇ ਨਾ ਤੇ ਸਾਬਣ ਡਿੱਗਦਾ ਵਾ ਪੈਪ 'ਚ, ਤੇ ਕਈ ਵਾਰੀ ਆਪ ਡਿੱਗਦਾ ਹੋਣਾ। ਇਦਾਂ ਹੀ ਇਦਾਂ ਹੀ पानी गर्म है, ਕੰਨ 'ਚ ਪਾਉਣਾ। तेल है। ਉਹ ਤੇਲ ਵੀ ਹੈਗਾ, ਸਾਡਾ ਹਮਾਮ ਆ। ਇਹ ਪਤਾ ਨਹੀਂ ਨਹਾਉਣ ਤੋਂ ਪਹਿਲੇ ਗਰਾਰੇ ਕਰਦਾ ਹੈ। ਉਹ ਭਾਜੀ ਪਾਣੀ ਵੀ ਗਰਮ ਆ, ਤੇਲ ਵੀ ਹੈ, ਤੁਸੀਂ ਹਰ ਵਾਰੀ 3 ਵਾਰੀ ਤੇ ਨਹਾਉਂਦੇ ਹੋ, ਰੋਜ਼ ਇਹੋ ਚੀਜ਼ਾਂ ਪੁੱਛਦੇ ਹੋ ਆ ਕੇ। ਮੈਂ ਤਾਂ ਹੈਰਾਨ ਆਇਆ, ਤੇਲ ਸਾਬਣ ਪਾਣੀ ਗਰਮ, ਇਹ ਤੂੰ ਨਹਾਉਣਾ ਕਿ ਅੰਦਰ ਸਾਈਕਲ ਧੋਣਾ, ਕੀ ਗੱਲ ਆ ਤੈਨੂੰ? ਉਹ ਤੇਲ ਦਾ ਹੀ ਪੁੱਛੀ ਹੈ ਨਾ, ਤੂੰ ਇੱਥੇ ਨਹਾਉਣਾ ਹੋਣਾ ਕਿ ਟੈਂਕੀ ਫੁੱਲ ਕਰਾਉਣਾ ਹੋਣਾ ਹੈ? सेहत वास्ते अच्छा होंदा ना। ਬੜਾ ਵੱਡੀ ਸੌਗੀ ਵਰਗਾ ਮੂੰਹ ਹੈ ਤੇਰਾ, ਕੈਸੇ ਗਾਹਕ ਆਉਂਦੇ ਰਾਜਾ ਤੇਰੇ ਕੋ। ਉਹ ਚੱਲ ਯਾਰ ਨਹਾਣ ਦਿਓ, ਗਾ ਕੇ ਨਹਾਓ ਜੀ, ਨਹਾਓ ਭਾਜੀ ਜਾਓ। ਤੌਲੀਆ ਲੈ ਨਹੀਂ ਰਹੇ ਜੀ। मैं कलर पसंद कर रहे हैं। ਹਾਂ ਜੀ ਕਰੋ ਪਸੰਦ, ਦੇਖ ਲਓ ਜਿਹੜਾ ਤੁਹਾਨੂੰ ਪਸੰਦ ਆ ਉਹਨੂੰ ਲੈ ਜਾਓ। ਕੀ ਘਰ ਸਫੈਦੀ ਕਰਾਉਣੀ ਹੈ ਇਸ ਰੰਗ ਦੀ? ਇੱਕ ਤੌਲੀਆ ਤੇ ਨਹਾ ਕਹਾ ਚਲ। ਲਪੇਟਿਆ ਜਾਏਗਾ ਸ਼ਵਾਰਮੇ ਵਾਂਗੂ। ਅੱਛਾ ਜੀ, ਹੋਰ ਬਾਬੇ ਹੋਰਾਂ ਨੇ ਜਿਹੜੀ ਇਹਦੀ ਗੱਲ ਦੱਸੀ। ਨਾ ਇਹ ਪਾਣੀ ਵਾਲਾ ਅੰਦਰੋਂ ਡੱਬਾ ਚੁੱਕਦਾ ਕਿੱਦਾਂ ਉਹਨੂੰ? ਲੈ ਵੀ ਤੈਨੂੰ ਮੈਂ ਗੱਲ ਦੱਸਾਂ, ਹਾਏ ਹਾਏ ਅਸੀਂ ਉਮਰ ਇਸੇ ਕੰਮ 'ਚ ਕੱਢਦੀ ਆ। ਕੱਢਦੀ ਪਹਿਲਵਾਨਾ। ਇਹ ਕਹਿੰਦੇ ਨੇ ਜੀ ਵਹਿਮ ਦਾ ਇਲਾਜ ਤਾਂ ਹਕੀਮ ਲਕਮਾਨ ਕੋ ਵੀ ਨਹੀਂ। ਸਹੀ ਗੱਲ ਉਹਦੇ ਹੈ। ਕੋਲ ਵੀ ਨਹੀਂ ਹੈ। ਰਾਜਾ ਤੈਨੂੰ ਵਹਿਮ ਹੋ ਗਿਆ ਕਿ ਤੈਨੂੰ ਜਾਦੂ ਟੂਣਾ ਕੀਤਾ ਹੈ, ਉਹ ਬਹਿਮ ਨਹੀਂ ਭਲਵਾਨ, ਕਿਸੇ ਨੇ ਤੇਰਾ ਕੰਮ ਬੰਦ ਕੀਤਾ। ਸੰਬੰਧ ਕੀਤਾ ਆ। ਮੇਰੀ ਜ਼ਿੰਦਗੀ ਦਾ ਜਿਹੜਾ ਤਜਰਬਾ ਕਹਿੰਦਾ ਨਾ, ਇਹ ਜਿਹੜਾ ਤੇਰਾ ਗਾਹਕ ਆਂਦਾ, ਹਾਂ ਇਹ ਜਦੋਂ ਨਹਾਣ ਆਂਦਾ ਨਾ ਹਾਂ ਉਦੋਂ ਇਹ ਕਮਜ਼ੋਰ ਹੁੰਦਾ, ਹਾਂ। ਇਹ ਜਦੋਂ ਨਹਾ ਕੇ ਜਾਂਦਾ ਹੈ, ਉਦੋਂ ਇਹ ਤਗੜਾ ਹੁੰਦਾ। ਭਲਵਾਨ ਜੀ ਇਹ ਗੱਲ ਸਮਝ ਨਹੀਂ ਆਈ। ਓਏ ਇਹਨੂੰ ਕਹਿੰਦੇ ਨੇ ਉਮਰ ਤਾਂ ਤਜਰਬੇ ਦਾ ਕੋਈ ਸ਼ਾਰਟਕਟ ਨਹੀਂ ਹੁੰਦਾ। ਗੱਲ ਇਹ ਹੈ ਕਿ ਇਹ ਜਦੋਂ ਬੰਦਾ ਨਹਾਣ ਆਂਦਾ ਅੱਛਾ ਤਾਂ ਇਹਦੀ ਸਿਹਤ ਕੁਝ ਹੋਰ ਹੁੰਦੀ, ਇਹਦਾ ਪਿੰਡਾ ਕੁਝ ਹੋਰ ਹੁੰਦਾ ਹੈ। ਹਾਂ ਇਹ ਜਦ ਜਾਂਦਾ ਨਾ ਤੇ ਇਹਦਾ ਪਿੰਡਾ ਕੁਝ ਹੋਰ ਹੁੰਦਾ ਹੈ। ਅੱਜ ਜਦੋਂ ਨਹਾ ਕੇ ਨਿਕਲੇ ਨਾ, ਇਹਦੀ ਤਾਂ ਜਾਮਾ ਤਲਾਸ਼ੀ ਲੈ। ਭਗਵਾਨ ਸਹੀ ਗੱਲ ਕਰ ਰਹੇ ਆ। ਮੈਂ ਕਿਹੜਾ ਪਾਣੀ ਦੇ ਵਿੱਚ ਮਲਾਈ ਪਾਈ ਆ, ਦਹੀਂ ਪਾਇਆ ਵੀ ਫਟਾਫਟ ਤਕੜਾ ਹੋ ਜਾਂਦਾ। ਤਲਾਸ਼ੀ ਲਵਾਂ। ਤਲਾਸ਼ੀ ਲੈਣੀ ਚਾਹੀਦੀ। ਆ ਭਲਵਾਨ ਸਹੀ ਕਹਿੰਦਾ। ਬਸ ਇੰਤਜ਼ਾਰ ਕਰਕੇ ਇਹ ਬਾਹਰ ਆ ਜੇ। ਬਸ ਉਹ ਗੱਲ ਤੇ ਸਹੀ ਆ ਭਲਵਾਨ ਤੇਰੀ। ਅਸੀਂ ਤੇਰੇ ਨਾਲ ਆ, ਟੈਨਸ਼ਨ ਨਾ ਲਈ। ਨਹਾਉਣ ਦੀ ਆਵਾਜ਼ ਵੀ ਨਹੀਂ ਨਾ ਆਉਂਦੀ। ਆ ਕਾਲਾ ਇਲਮ ਨਹੀਂ ਹੋਇਆ ਤੇ ਹੋਰ ਕੀ ਆ? वेरी नाइस यार, तेरे हमाम च नहाउण दा बहुत मजा आंदा। ਬੜੀ ਮਿਹਰਬਾਨੀ ਜੀ। ਇਹ ਤੁਸੀਂ ਸਾਡੇ ਕੋਲ ਆਉਂਦੇ ਹੋ ਰੋਜ਼, हाँ जी। ਸਾਨੂੰ ਤੁਹਾਡੇ ਨਾਲ ਪਿਆਰ ਹੋ ਗਿਆ। ਹਾਂ बड़ी मेहरबानी। ਮੈਂ ਤੁਹਾਡੀ ਤਲਾਸ਼ੀ ਲਵਾਂਗਾ। क्यों? मैंने तुसी खड़ा करके ਇੱਥੇ ਤਲਾਸ਼ੀ ਲਓਗੇ, ਤੁਹਾਨੂੰ ਸ਼ਰਮ ਨਹੀਂ ਆਏਗੀ? ਗੱਲ ਤਾਂ ਬੁਰੀ, ਕਿਸੇ ਬੁਰੀ ਨੇ ਗੱਲ, ਕਰਕੇ ਬੁਰੀ ਤਲਾਸ਼ੀ ਗੱਲ। ਲੈਣਾ। ਆਪਣਾ ਇੱਧਰ ਆਓ ਜੀ, ਇੱਥੇ ਬੈਠੋ, ਇੱਥੇ ਬੈਠੋ। ਇੱਧਰ ਆਓ ਜੀ, ਇੱਧਰ ਆਓ। ਅੱਛਾ। ਸ਼ਰੀਫ ਸ਼ਹਿਰੀ ਹੋ ਤੁਸੀਂ, ਇੱਜ਼ਤਦਾਰ ਬੰਦੇ ਹੋ, ਹਾਂਜੀ, ਇੱਥੇ ਬੈਠੋ। ਤੁਹਾਨੂੰ ਹੈ ਵੀ ਪਤਾ। ਘੱਟ ਮਸਾਲੇ ਵਾਲਾ ਸਮੋਸਾ ਹੁੰਦਾ। ਤੁਸੀਂ ਲੱਗਦਾ ਹੀ ਨਹੀਂ, ਗਾਹਕ ਲੱਗਦਾ ਤਿੱਤਰ ਫੜਿਆ। ਭਗਵਾਨ ਮੈਂ ਕਹਿੰਦਾ ਬੰਦਾ ਸ਼ਰੀਫ ਆ, ਹਾਂ ਇਹਨੂੰ ਲੰਮਿਆਂ ਪਾਓ। ਨਹੀਂ ਨਹੀਂ ਲੰਮਿਆਂ ਨਾ ਪਾਓ ਭਾਈ, ਭਾਈ ਕੋਈ ਗੱਲ ਤਾਂ ਦੇਖ ਤੇ ਲਵੋ ਬਈ। बैग जे चेक करा ले। जी मेरे डॉक्यूमेंट बहुत जरूरी है ये, कोई नहीं मैं ਤੁਹਾਨੂੰ ਦਿਖਾ कोई ਸਕਦਾ। ਬਹੁਤ ਜ਼ਰੂਰੀ ਡਾਕੂਮੈਂਟ ਹੈ, कोई ਮੈਂ नहीं। ਤੁਹਾਨੂੰ ਦਿਖਾ ਨਹੀਂ ਸਕਦਾ। कोई नहीं कोई नहीं ਕੋਈ ਨਹੀਂ, ਇੱਕ ਅੱਧਾ ਨਹੀਂ ਮੈਂ ਮੈਨੂੰ ਦੇਖ ਲੈਣ ਦਿਓ। ਉਹ ਭਾਜੀ ਇੱਕ ਅੱਧਾ ਸਾਈਨ ਸਾਡਾ ਵੀ ਕਰਾ ਲਓ ਕਾਗਜ਼ਾਂ ਤੇ, ਕਿਹੜੀ दिखा ਗੱਲ? दे दिखा ਨਹੀਂ दे ਬਹੁਤ ਜ਼ਰੂਰੀ ਮੇਰੇ वो दिखा तो दे वो दिखा। ਫੜ ਬੈਗ ਉਰਾ ਖੋਲ, ਇੱਥੇ ਰਾਇਆ ਬੈਗ। ਇਹ ਤਾਂ ਅਸੀਂ ਆਪਣੀ ਤਸੱਲੀ ਵਾਸਤੇ। ਕਰ ਤਸੱਲੀ नहीं ਯਾਰ। तुस तो शरीफ शहरी हुई है, है, शरीफ, हाँ ऐसी तो कोई गल नहीं।
ਆ ਨਹੀਂ मैं कोई चीज ही ਓਏ ਆ ਖਲੀ ਆ ਰਾਇਆ ਖੋਲ ਦੇਖਦੇ ਇਹਦੇ ਚ ਹੈ ਕੁਛ ਹਾਂ 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 ਹੈ ये मेरे बैग च किने रखे ਹੈਲੋ ਇਹ ਤੁਹਾਡੇ ਬੈਗ 'ਚ ਤੁਸੀਂ ਆਪ ਰੱਖਿਆ सर मैं नहीं ਨਹੀਂ ਪਤਾ ਨਹੀਂ ਪਤਾ ਮਾਰ ਇਹ ਰੱਖ ਰਾਇਆ ਡੂੰਗਾ ਹੱਥ ਸ਼ਾਬਾ ਸ਼ਾਬਾ ਬੱਲੇ 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 ਤੇਰਾ ਬੇੜਾ ਤਰ ਜਾਏ ਓਏ ਆ ਵੀ ਨਹੀਂ ਤੂੰ ਰੱਖੀ ਹੈ ਇਹ ਕਿਹਨੇ ਰੱਖੀ नहीं 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 मैंने ਇਹਦੇ ਨਾਲ ਪੌਦੇ ਦੀ ਕਟਿੰਗ ਕਰਨੀ ਸੀ नहीं पता ही नहीं मैं ਤੁਹਾਡੇ ਸਾਹਮਣੇ ਤੁਹਾਨੂੰ ਪਤਾ ਹੀ ਹੈ ਉਹਦੇ ਹੋਈ ਰਾਇਆ ਮਾਰ ਡੂੰਗਾ ਹੱਥ ਕੋਈ ਉਹ ਡੂੰਗਾ ਹੱਥ ਉਹ ਬੇੜਾ ਬੱਲੇ ਤਰ ਗਿਆ ਬੱਲੇ ਬੱਲੇ ਤੇਰਾ। ਬੱਲੇ ਸਾਬਣ ਇਹ ਤਾਂ ਹਮਸ਼ਕਲ ਨੇ ਤਾਂ ਰੱਖ ਲਿਆ ਉਹ ਤਾਂ ਆ ਵੀ ਉਂਝ ਦੀ ਆ ਅੱਛਾ ਜੀ ਹੋਰ ਕੀ ਇਧਰੋਂ ਅਦੇ ਪਹਿਲਵਾਨ ਪਤਾ ਨਹੀਂ ਬੁਰਕੀ ਕਰ ਗਈ ਇਧਰੋਂ ਆਵੇ ਉਹ ਮਾਰੋ ਰਾਇਆ ਹੱਥ ਹੋ ਡੂੰਗਾ ਉਹ ਤੇਰਾ ਬੇੜਾ ਤਰ ਗਿਆ ਤੂੰ ਇਦਾਂ ਹੀ ਕੱਢਣ ਡਿਆ ਜੋ ਗਟਰ ਖੋਲਣ ਡਿਆ ਉਹ ਚੀਜ਼ਾਂ ਕੱਢ ਵਿੱਚੋਂ ਆ ਵੀ ਸਾਬਣ ਉਹ ਇਹ ਪਹਿਲੇ ਵਾਲੇ ਦਾ ਹਿੱਸਾ ਹੀ ਆ ਹੋਰ ਚੀਜ਼ ਲੱਭ ਰਾਇਆ ਹੱਥ ਮਾਰੋ ਤੇਰਾ ਡੂੰਗਾ ਡੂੰਗਾ ਹੱਥ ਮਾਰ ਬੱਲੇ ਆ ਬੱਲੇ ਤੇਲ ਬੱਲੇ ਵਾਲੀ ਬੱਲੇ ਸ਼ੀਸ਼ੀ ਉਹ ਤੇਰਾ ਇਹ ਬੇੜਾ ਇੰਨਾ ਤੇਲ ਇਹਦੇ ਨਾਲ ਪਿਓ ਤਲ ਕੇ ਦਫਨਾਣਾ ਸੀ ਤੁਸੀਂ ਉਹ ਇੰਨਾ ਤੇਲ ਘਰ ਕਿਤੇ ਅਚਾਰ ਤਾਂ ਨਹੀਂ ਪਾ ਲਿਆ ਤੁਸੀਂ ਇਹ ਤਾਂ ਹੋ ਗਈ ਸਾਜੀ ਜਾਮਾ ਤਲਾਸ਼ੀ ਹੁਣ ਇਹਦੀ ਪਜਾਮਾ ਤਲਾਸ਼ੀ ਲਓ ਮੈਂ ਹੁਣ ਇਹਦੀ ਤਲਾਸ਼ੀ ਮੈਂ ਲਵਾਂਗਾ ਸਿੱਧਾ ਮੂੰਹ ਰੱਖ ਓਏ ਇਹ ਉਹੀ ਸੀ ਜੋ ਵੀ ਸੀ ਕੁਛ ਵੀ ਨਹੀਂ ਇੱਥੇ ਹੂੰ ਏ ਆ ਕੀ ਆ ਬਈ ਉਹ ਤੇਰਾ ਫੋੜਾ ਵਗਦਾ ਇਹ ਅੰਦਰ ਰੱਖਿਆ ਸੀ ਓਏ ਅੰਦਰ ਬੱਲੇ। ਲਗੋਇਆ ਅੰਦਰੂਨੀ ਉਲਟੀਆਂ ਕਰਦਾ ਹੋਇਆ ਅੰਦਰ ਤੌਲੀਆ ਲਗੋਇਆ ਬੱਲੇ ਉਹ ਤੇਰੇ ਸੰਨੀ ਟੈਪ ਇਨਸਾਨ ਲਓ ਜੀ ਤੇਰਾ ਤੇ ਜਾਦੂ ਟੁੱਟ ਗਿਆ ਨਾ ਜੀ ਟੁੱਟ ਗਿਆ ਤੇਰਾ ਕਾਲਾ ਇਲਮ ਖਤਮ ਹੋ ਗਿਆ ਖਤਮ ਹੋ ਗਿਆ। ਹੁਣ ਦੱਸੋ ਇਹਦੇ ਨਾਲ ਕੀ ਸਲੂਕ ਕਰਨਾ ਇਹਨੂੰ ਨਾ ਹੁਣ ਥਾਣੇ ਦਈਏ ਜੀ ਮੈਂ ਕਹਿੰਦਾ ਵੀ ਜਿਸ ਤਰ੍ਹਾਂ ਦਾ ਕਮਜ਼ੋਰ ਇਹਨੂੰ ਕਿਸੇ ਚੀਜ਼ 'ਚ ਦਈਏ ਇਹਦਾ ਹੁਣ ਬਿਹਤਰੀਨ ਹੱਲ ਇਹ ਆ ਇਹਨੂੰ ਪੁਲਿਸ ਨੂੰ ਫੜਵਾਈਏ ਬਿਲकुल सही है पुलिस सदो ਬਿਲਕੁਲ ਠੀਕ ਹੈ 11 मुल्कों की पुलिस के पास मेरे नाप की हथकड़ी नहीं उमरे एडा कोटक शाह रुख होए ਉਹ ਤੇरी